अस्सलाम वालेकुम जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ ਸਮੇਤ ਪੰਜਾਬੀ ਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ। ਲੋ ਜੀ ਹੱਥ ਹੋ ਗਿਆ ਫੀਲਡ ਮਾਰਸ਼ਲ ਤੇ ਉਹਦੀ ਟੀਮ ਨਾਲ ਬੜਾ ਵੱਡਾ ਹੱਥ ਹੋ ਗਿਆ। ਹਾਂਜੀ ਹੋਇਆ ਕਿ ਨਾਤੇ ਧੋਤੇ ਰਹਿ ਗਏ। ਫਿਰ ਇੰਨੀ ਜਦੋਜਹਿਦ ਇੰਨਾ ਸਾਰਾ ਕੁਝ ਕਰ ਕਰਾ ਕੇ ਬੂਟ ਚੱਟ ਕੇ ਟਰੰਪ ਦੇ ਤੇ ਟਰੰਪ ਦਾ ਜਿਹੜਾ ਯਾਰ ਹੈ ਜਿਹੜਾ ਭਰਾ ਹੈ ਨਿਤਨ ਹਰਾਮ ਦਾ ਉਹ ਹਰਾਮ ਦੀ ਸੇਵਾ ਕਰਨ ਦੀਆਂ ਕਸਮਾਂ ਵੀ ਖਾ ਬੈਠੇ, ਫੌਜਾਂ ਭੇਜਣ ਦੇ ਮੁਆਹਦੇ ਵੀ ਕਰ ਬੈਠੇ। ਉਹਦੇ ਬਾਅਦ ਵੀ ਹੱਥ ਕੀ ਹੋਇਆ, ਹੱਥ ਇਹ ਹੋ ਗਿਆ ਜਨਾਬ ਕਿ ਇੰਡੀਆ ਜਿਹੜਾ ਉਹ ਜਾ ਕੇ ਜੱਫੀ ਪਾ ਗਿਆ ਅਮਰੀਕਾ ਦੇ ਨਾਲ। ਅਤੇ ਉੱਥੇ ਤੁਹਾਨੂੰ ਪਤਾ ਜਿਹੜੇ ਉਹ ਮਿਨਰਲਸ ਜਿਹੜੇ ਸਨ ਕੋਈ ਨਵਾਦਰਾਜ ਜਿਹੜੇ ਸੀ ਇਹ ਫੀਲਡ ਮਾਰਸ਼ਲ ਜਾ ਕੇ ਬਰੀਫ ਕੇਸ ਦੇ ਵਿੱਚ ਬਜ਼ਾਤੇ ਖੁਦ ਮਾਰਕੀਟਿੰਗ ਕਰਦਾ ਰਿਹਾ ਕਿ ਦੇਖੋ ਆ ਸਾਡੇ ਕੋਲ ਇਹ ਵੀ ਅਸੀਂ ਇਹ ਵੀ ਤੁਹਾਨੂੰ ਦਾਂਗੇ, ਉਹ ਵੀ ਤੁਹਾਨੂੰ ਦਾਂਗੇ। ਉਦੋਂ ਟਰੰਪ ਨੂੰ ਵੀ ਪਤਾ ਸੀ ਯਾਰ ਕਿ ਤੁਸੀਂ ਕੀ ਦੇਣਾ ਸਾਨੂੰ ਅਤੇ ਅਸੀਂ ਤੁਹਾਡੇ ਕੋਲ ਕੀ ਲੈਣਾ। ਹਾਂ ਅਤੇ ਉਹ ਜਨਾਬ ਉਹ ਸਾਰਾ ਕੁਛ ਹੋਇਆ। ਉਹਦੇ ਬਾਅਦ ਹੋਇਆ ਕਿ ਜਨਾਬ ਹੁਣ ਕੋਈ ਆਪਣਾ ਕਾਨਫਰੰਸ ਹੋ ਰਹੀ ਬੜੀ ਵੱਡੀ ਮਿਨਰਲਸ ਦੇ ਉੱਤੇ ਸਾਰੀ, ਅਤੇ ਉਹਨਾਂ ਨੇ ਬੜੇ ਬੜੇ ਮੁਲਕਾਂ ਨੂੰ ਬੁਲਾਇਆ। ਉੱਥੇ ਜਨਾਬ ਇੰਡੀਆ ਵੀ ਜਾ ਰਿਹਾ, ਲੇਕਿਨ ਆਹ ਜਿਹੜਾ ਨਵਾਦਰਾਜ ਜਾ ਕੇ ਉੱਥੇ ਦਿਖਾ ਕੇ ਟਰੰਪ ਨੂੰ ਲਵਾ ਕੇ ਆਏ ਸੀ ਇਹਨਾਂ ਨੂੰ ਅਗਲਿਆਂ ਨੇ ਬੁਲਾਇਆ ਹੀ ਨਹੀਂ। ਬਹੁਤ ਔਖਾ ਹੋਇਆ ਕੰਮ। ਲੇਕਿਨ ਡੀਜੇ ਵਾਲਾ ਬਾਬੂ ਜਿਹੜਾ ਉਹ ਕਹਿ ਰਿਹਾ ਕੋਈ ਨਹੀਂ ਗੱਲ, ਸਾਡੇ ਕੋਲ ਹੋਰ ਵੀ ਬੜੀਆਂ ਗਿੱਦੜ ਸਿੰਘੀਆਂ ਨੇ ਜਿਹੜੀਆਂ ਅਸੀਂ ਕੱਢਾਂਗੇ। ਬਾਈ ਸੇ ਆਣਾ ਉੱਪਰ ਸੇ ਆਣਾ ਨੀਚੇ ਸੇ ਆਣਾ। ਅਤੇ ਅਸੀਂ ਟਰੰਪ ਨੂੰ ਫਿਰ ਲਵਾ ਲਾਂਗੇ। ਬਾਬਾ ਜੀ ਕਹਿੰਦੇ ਇੱਦਾਂ ਦੀ ਗਿੱਦੜ ਸਿੰਘੀ ਜਿਹੜੀ ਹੈ ਨਾ ਉਹ ਬੜੀ ਖਤਰਨਾਕ ਹੁੰਦੀ ਹੈ ਜਿੱਦਾਂ ਦੀ ਡੀਜੇ ਵਾਲਾ ਕਹਿ ਰਿਹਾ ਜਾਂ ਦਿਖਾ ਰਿਹਾ। ਬਾਬਾ ਜੀ ਕੀ ਬਾਬਾ ਜੀ ਕਹਿੰਦੇ ਇੱਦਾਂ ਦੇ ਮਾਮਲਾ 'ਚ ਢੋਲਕੀ ਫਟਣ ਦਾ ਖਤਰਾ ਵੀ ਹੁੰਦਾ ਵਾ। ਮੈਂ ਬਾਬਾ ਜੀ ਇਹਨਾਂ ਦੀ ਪਹਿਲੀ ਫਟੀ ਪਈ ਹੋਰ ਕਿੰਨੀ ਫਟ ਜਾਏਗੀ। ਢੋਲਕੀ ਦੀ ਗੱਲ ਕਰ ਰਿਹਾ ਉਹ ਤਾਂ ਹੀ ਨੱਚਦਾ ਲੱਗਾ ਕਿ ਸਾਨੂੰ ਕੋਈ ਪਰਵਾਹ ਨਹੀਂ। ਉਹ ਜਨਾਬ ਇੰਡੀਆ ਨੂੰ ਉਹਨਾਂ ਨੇ ਕੀਤੀ ਡੀਲ। ਇੰਡੀਆ ਹੁਣ ਈਰਾਨ ਤੋਂ ਤੇਲ ਨਹੀਂ ਲਏਗਾ, ਵੈਨਜ਼ੂਏਲਾ ਤੋਂ ਲਏਗਾ। ਹਾਂ ਅਤੇ ਉਹ ਰਾਜ਼ੀ ਹੋ ਗਿਆ ਜਨਾਬ। ਉਹ ਡੀਲ ਵੀ ਉਹਦੀ ਹੋ ਗਈ ਠੀਕ ਠਾਕ ਕਿਸਮ ਦੀ। ਉਹ ਸਾਰਾ ਕੰਮ ਜਿਹੜਾ ਸ਼ੁਰੂ ਤੋਂ ਚਲਾਇਆ ਸੀਗਾ ਟਰੰਪ ਨੇ, ਉਹ ਇੰਡੀਆ ਦੇ 6 ਜਹਾਜ਼ ਡਿੱਗੇ, 7 ਡਿੱਗੇ, ਫਿਰ ਕਹਿੰਦਾ 8 ਜੋ ਉਹਨੇ ਲਿੱਤਰ ਬੋਲਾ ਕੀਤਾ ਇੰਡੀਆ ਦਾ। ਉਹ ਐਸੇ ਕਰਕੇ ਕੀਤਾ ਕਿ ਬਈ ਆ ਸਾਡੇ ਕੋਲ ਬੰਦੇ ਦੇ ਬੱਚੇ ਬਣੋ, ਸਾਡੇ ਕੋਲ ਆ ਕੇ ਸਾਡੀ ਟਰਮਸ 'ਤੇ ਆ ਕੇ ਬੈਠੋ। ਹਾਂ ਉਹ ਮੋਦੀ ਜ਼ਰਾ ਇੱਧਰ ਉੱਧਰ ਤੀਨ ਤਰਾਂ ਕਰ ਰਿਹਾ ਸੀਗਾ, ਲੇਕਿਨ ਉਹ ਚੁੱਪ ਕਰਕੇ ਜਾ ਕੇ ਹੁਣ ਟਰੰਪ ਕੋਲ ਬਹਿ ਗਿਆ। ਅਤੇ ਤੁਹਾਨੂੰ ਪਤਾ ਵਾ ਕਿ ਜਦੋਂ ਇੰਡੀਆ ਅਮਰੀਕਾ ਦੀ ਗੋਦੀ 'ਚ ਬਹਿੰਦਾ ਵਾ ਅਤੇ ਪਾਕਿਸਤਾਨ ਨੂੰ ਉਹ ਸਤੇਲੇ ਬੱਚਿਆਂ ਵਾਂਗੂ ਚੱਕ ਕੇ ਬਾਹਰ ਛੱਡਦਾ ਅਤੇ ਉਹੀ ਕੰਮ ਹੋਇਆ। ਇੱਥੇ ਰੋਣਾ ਪੈ ਗਿਆ, ਇੱਥੇ ਬੇੜੇ ਗਰਕ ਹੋ ਗਏ। ਹਾਲਾਂਕਿ ਇਹਨਾਂ ਨੂੰ ਅਜੇ ਤੱਕ ਸਮਝ ਨਹੀਂ ਆ ਰਹੀ। ਇਹ ਅਜੇ ਵੀ ਇਹੀ ਸੋਚ ਰਹੇ ਕਿ ਅਸੀਂ ਕੋਈ ਹੋਰ ਸ਼ੈ ਵੇਚ ਦਿਆਂਗੇ। ਉਹ ਬਈ ਨਸ਼ਈ ਹੁੰਦਾ ਨਾ, ਨਸ਼ਈ ਇੱਕ। ਹਾਂ ਇਹਨਾਂ ਦਾ ਨਸ਼ਈਆਂ ਵਾਲਾ ਹਿਸਾਬ ਹੀ ਯਕੀਨ ਕਰੋ ਕਿ ਆਹ ਕਹਿੰਦੇ ਕਿ ਯਾਰ ਆਪਣਾ ਚਲੋ ਕੁਛ ਨਾ ਕੁਛ ਹੋਰ ਵੇਚ ਕੇ ਜਿਹੜਾ ਨਾ ਉਹ ਕੰਮ ਆਪਣਾ ਚਲਾ ਲਓ, ਟਰੰਪ ਨੂੰ ਕੋਈ ਹੋਰ ਸ਼ੈ ਦੇ ਦਿਆਂਗੇ, ਕੋਈ ਹੋਰ। ਬਈ ਕੋਈ ਹਿਸਾਬ ਤਾਂ ਹੈ ਨਹੀਂ। ਆਹ ਤੁਸੀਂ ਦੇਖ ਲਓ ਆਪਣੇ ਮੁਲਕ ਦਾ ਹਾਲ ਦੇਖ ਲਓ। ਅੱਜ ਜਦੋਂ ਸ਼ਹਿਬਾਜ਼ ਸ਼ਰੀਫ ਆਇਆ ਸੀਗਾ 43 ਟ੍ਰਿਲੀਅਨ ਦਾ ਕਰਜ਼ਾ ਸੀਗਾ, 43 ਟ੍ਰਿਲੀਅਨ ਦਾ। ਹਾਂਜੀ ਇਹਦੇ ਦੌਰੇ ਹਕੂਮਤ 'ਚ ਪਿਛਲੇ 3-4 ਸਾਲਾਂ ਦੇ ਵਿੱਚ 80 ਟ੍ਰਿਲੀਅਨ ਤੱਕ ਪਹੁੰਚ ਗਿਆ। ਕੈਨ ਯੂ ਬਿਲੀਵ ਦੈਟ? ਪੂਰੇ ਪਾਕਿਸਤਾਨ ਦਾ ਸਾਰੀ ਤਾਰੀਖ ਦਾ ਕਰਜ਼ਾ 43। ਅੱਜ ਜਦੋਂ ਇਹ ਚੋਰ ਬਗੈਰਤ ਬੇਸ਼ਰਮ ਆਏ ਲਿਆ ਕੇ ਬਿਠਾਏ ਆ ਅਤੇ ਡਬਲ ਹੋ ਗਿਆ। ਅੰਦਾਜ਼ਾ ਕਰੋ 37 ਟ੍ਰਿਲੀਅਨ। ਇਹਨਾਂ ਦਾ ਬੇੜਾ ਗਰਕ ਹੋਈ, ਇਹਨਾਂ ਨੇ ਕਰਜ਼ਾ ਚੜਾਤਾ। ਔਰ ਅੱਜ ਆਪ ਹਕੂਮਤ ਕਹਿ ਰਹੀ ਹੈ ਕਿ ਵੀ ਹਰ ਪਾਕਿਸਤਾਨੀ ਸ਼ਹਿਰੀ 'ਤੇ ਜਿਹੜਾ ਨਾ ਉਹ 3,03,000 ਤੇ ਪਤਾ ਨਹੀਂ ਕਿੰਨੇ ਦਾ ਕਰਜ਼ਾ ਚੜ੍ਹ ਗਿਆ। ਇਹ ਹੁਣ ਸਾਰਿਆਂ ਨੇ ਲਾਣਾ ਰਲ ਕੇ ਉਹ ਬਗੈਰ ਤੋਂ ਬੇਸ਼ਰਮ ਉਹ ਲੈਣ ਲੱਗੇ। ਸਾਨੂੰ ਪੁੱਛਿਆ ਸੀਗਾ ਬੱਚੇ 'ਤੇ ਕਰਜ਼ਾ ਚੜਾ ਦਿੱਤਾ। ਔਰ ਬੇਕਾਰੀ ਦੀਆਂ ਗੱਲਾਂ ਸੁਣੋ ਤੁਸੀਂ ਯਾਰ, ਯਕੀਨ ਕਰਦੇ ਇੱਦਾਂ ਲੱਗਦਾ ਕਿ ਬਈ ਇਹਨੂੰ ਪਤਨੀ ਹੁਣੀ ਆਇਆ। ਹਾਂ ਇਹ ਰੋ ਰਿਹਾ ਵੀ ਸਾਡੇ 'ਤੇ ਇੰਨੇ ਕਰਜ਼ੇ ਚੜ੍ਹ ਗਿਆ, ਕਮਰ ਦੂਰੀ ਹੋ ਗਈ ਸਾਡੀ। ਹਾਂ ਬਈ ਉਹ ਬਗੈਰਤਾ ਬੇਸ਼ਰਮਾ, ਇਹਨੂੰ ਪਤਾ ਨਹੀਂ ਕਿ ਇਹਨੂੰ ਵੀ ਕੋਈ ਫੋਬੀਆ, ਇਹ ਭੁੱਲ ਜਾਂਦਾ। ਬਈ ਤੂੰ ਹੀ ਇੱਥੇ ਲੱਗਾ ਸੀ, ਤੈਨੂੰ ਹੀ ਲਾਇਆ ਸੀ ਬਗੈਰਤਾ। ਬਾਬਾ ਜੀ ਕਹਿੰਦੇ ਉਹਨੇ ਤਾਂ ਆਪਣੀ ਚਵਾਨੀ ਦਵਾਨੀ ਜਿਹੜੀ ਲੈਣੀ ਹੋਣੀ ਲੱਲੀ ਹੋਣੀ ਵਿੱਚੋਂ। ਹਾਂ ਉਹ ਅਸਲ ਖੱਪ ਤੇ ਉੱਧਰ ਪਈ ਹੋਣੀ ਹੈ। ਘਪਲੇ ਬਪਲੇ ਅਤੇ ਢਪਲੇ ਜਿਹੜੇ ਨੇ ਨਾ ਉੱਧਰ ਹੋਏ ਹੋਣੇ ਆ। ਹਾਂ ਜਰਨੈਲਾਂ ਵਾਲੀ ਸਾਈਡ 'ਤੇ ਉਹਨਾਂ ਨੇ ਹਿਸਾਬ ਕਿਤਾਬ ਲਾਇਆ। ਔਰ ਆਹ ਦੇਖ ਲਓ ਮੁਲਕ ਦਾ ਹਾਲ ਤੁਸੀਂ ਬਿਲਕੁਲ ਰੁਲ ਗਿਆ। ਲੇਕਿਨ ਖੈਰ ਹੁਣ ਡਿਟਰਮਨ ਨੇ ਇਸ ਚੀਜ਼ 'ਤੇ
ਕਿ ਜੋ ਵੀ ਹੋ ਜਾਏ ਫੌਜ ਅਸੀਂ ਭੇਜਾਂਗੇ ਜਨਾਬ ਉੱਥੇ। ਫੌਜ ਉੱਥੇ ਜਾ ਕੇ ਯਾਰ ਇਹ ਹਰ ਪਾਸਿਓਂ ਇਹਨਾਂ ਨੂੰ ਜਿਹੜਾ ਨਾ ਵੱਜੀ ਪਈ, ਯਕੀਨ ਕਰੋ। ਉੱਥੋਂ ਵੀ ਬਿਸਤ ਹੋਏ, ਜ਼ਲੀਲ ਹੋਏ। ਹਾਂ, ਇੱਥੋਂ ਘਰੋਂ ਤੇ ਪਹਿਲੇ ਗਾਲਾਂ ਪੈਣ ਡੀਆਂ। ਬੰਦਾ ਹੁੰਦਾ ਇੱਕ ਜਗ੍ਹਾ ਤੇ ਚਲੋ ਥੋੜ੍ਹਾ ਜਿਹਾ ਬੰਦਾ ਦਾ ਜਿਹੜਾ ਨਾ ਹੱਥ ਹੌਲਾ ਹੁੰਦਾ, ਬੰਦਾ ਕਹਿੰਦਾ ਚਲੋ ਯਾਰ ਬਾਹਰੋਂ ਮੈਨੂੰ ਗਾਲਾਂ ਪੈ ਵੀ ਰਹੀਆਂ ਨੇ, ਕੋਈ ਨਹੀਂ, ਘਰ ਦੇ ਤੇ ਮੇਰੇ ਨਾਲ ਖੜੇ ਨੇ ਨਾ, ਘਰ ਦੇ ਵਿੱਚ ਤੇ ਮੇਰੀ ਇੱਜ਼ਤ ਹੈ ਨਾ। ਇੱਥੇ ਤੇ ਘਰ ਦੇ ਬਹੁਤੀਆਂ ਗਾਲਾਂ ਕੱਢਣ ਦੇ ਨੇ। ਯਕੀਨ ਕਰੋ ਘਰ 'ਚ ਜ਼ਿਆਦਾ ਜ਼ਲੀਲ ਹੋਏ ਪਏ, ਇੰਨੇ ਜ਼ਲੀਲ ਅੱਜ ਤੱਕ ਤਾਰੀਖ 'ਚ ਕਦੀ ਨਹੀਂ ਹੋਏ, ਲੇਕਿਨ ਮਹਿਸੂਸ ਨਹੀਂ ਕਰ ਰਹੇ। हाँ, ਜਿਹੜਾ ਕਹਿੰਦਾ ਨਾ ਕਿ ਮਹਿਸੂਸ ਨਹੀਂ ਹੋ ਰਿਹਾ, ਮੇਰੇ ਘਰ ਵਾਲੇ ਮੇਰੀ ਬੇਇੱਜ਼ਤੀ ਕਰ ਰਹੇ ਹਨ, ਉੱਦਾਂ ਦਾ ਹਿਸਾਬ ਹੋਇਆ ਕਿ ਇਹਨਾਂ ਨੂੰ ਮਹਿਸੂਸ ਨਹੀਂ ਹੋ ਰਿਹਾ। ਬੇਗੈਰਤ ਬੇਸ਼ਰਮ ਬਣੇ ਹੋਏ ਆ, ਅੱਖਾਂ ਬੰਦ ਕਰਕੇ। ਬਾਬਾ ਜੀ ਕਹਿੰਦੇ ਅੱਖਾਂ ਨਹੀਂ ਬੰਦ ਕੀਤੀਆਂ ਪੁੱਤਰ, ਇਹਨਾਂ ਦੇ ਮਫਾਦਾਤ ਨੇ, ਇਹ ਇਹਨਾਂ ਦੇ ਲੰਬੇ ਕਪੜੇ ਨੇ, ਲੰਬੇ ਝਪਲੇ ਨੇ, ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਨੇ ਨੌਕਰੀਆਂ ਵਾਸਤੇ ਆਪਣੀਆਂ ਦਰਖਾਸਤਾਂ ਦੇ ਕੇ ਇੱਥੇ ਲੱਗੇ ਨੇ। ਆ ਹੁਣ ਵਾਅਦੇ ਨਿਭਾ ਰਹੇ ਨੇ, ਪਾਕਿਸਤਾਨ ਨੂੰ ਤਬਾਹ ਬਰਬਾਦ ਕਰ ਰਹੇ ਨੇ। ਇਹ ਤਾਂ ਹੁਣ ਚਾਹੀਦਾ ਹੈ ਬਈ ਆਪਣਾ ਦੇਖੋ ਹਿਸਾਬ ਕਿਤਾਬ, ਕਿਉਂਕਿ ਅਗਰ ਇਹ ਫੀਲਡ ਮਾਰਸ਼ਲ ਕੋਈ ਹੋਰ ਸਾਲ 2 ਸਾਲ ਰਹਿ ਗਿਆ ਤਾਂ ਮੇਰਾ ਨਹੀਂ ਖਿਆਲ ਕਿ ਪਾਕਿਸਤਾਨ ਰਹੇਗਾ। ਹਾਂ, ਜੋ ਹਿਸਾਬ ਕਿਤਾਬ ਜਾ ਰਿਹਾ ਬਹੁਤ ਔਖਾ ਕੰਮ ਹੈ। ਹਰ ਪਾਸਿਓਂ ਛਿੱਤਰਾ ਛਿੱਤਰੀ ਅਤੇ ਲਿਤਰੀ ਜੰਗਾਂ ਸ਼ੁਰੂ ਹੋ ਜਾਣੀਆਂ। ਅਤੇ ਉਹਦੇ ਬਾਅਦ ਜਨਾਬ ਵਜ਼ੀਰ ਦਾਖਲਾ ਜਿਹੜਾ ਵਾ ਡਿਕਟੇਟਰ ਦਾ ਪਿਸ਼ਾਬ, ਦੇਖਿਆ ਗਿਆ ਜਨਾਬ ਬਾਹਰ ਉੱਥੇ ਆਪਣਾ ਫਿਰ ਏਅਰਪੋਰਟ 'ਤੇ ਪਹੁੰਚਿਆ। ਹਾਲਾਂਕਿ ਉਹਨੇ ਬੇਇੱਜ਼ਤੀ ਕਰਵਾ ਕੇ ਆਇਆ ਉੱਥੋਂ ਆਪਣਾ ਬਲੋਚਿਸਤਾਨ ਤੋਂ, ਕਿ ਉੱਥੇ ਖੜਾ ਹੋ ਕੇ ਕੀ ਕਹਿ ਰਿਹਾ ਸੀਗਾ ਅਤੇ ਕੀ ਹੋਇਆ ਅਤੇ ਕੀ ਅਸਲ ਵਾਕਿਆਤ ਹੋਇਆ। ਛੋਟੀ ਜਿਹੀ ਕਲਿੱਪ ਕੋਈ ਸ਼ੇਅਰ ਕੀਤਾ ਕਿਸੇ ਨੇ ਟਵਿੱਟਰ 'ਤੇ, जरा चेक कर लो बना के कि अभी की होया पे कोई मसला नहीं है। मैं आपको ये भी बता दूं, अभी हम ये बात कर रहे थे ऑपरेशन की, किसी ऑपरेशन की कोई जरूरत नहीं है। ये एक एसएचओ की मार है, ये एक एसएचओ की मार है, ये एक एसएचओ की मार है, ये एक एसएचओ की मार है। बाएं से आना है, बाएं से आना, ऊपर से आना है, नीचे से आना है, इकट्ठे आना है, किसी के साथ आना है। अंदाजा करो बिस्ती जो जलालत उत्थे हो रही है, लेकिन वही गल है कि इन्होंने महसूस नहीं होती। हाँ, हालांकि डिक्टेटर का पेशाब जड़ा वो कहता कि यार मैनू कोई परवाह नहीं, जिदा मेरा मतलब जिन्हें मैंने लाया वो शर्म या करे कोई, जिन्हें मैंने अगे अगे करके रखिया वह बेड़ा गर्क होया, मैनू कोई शर्म नहीं, उन्होंने भी कोई शर्म नहीं, सारे लगे इदा। देखिया गया जनाब कि एयरपोर्ट से खड़ा फिर वही पुराना हिसाब किताब ला रहा जी, बंदे उत्थे रोक रहा, उमरे ते जा रहे जी, कित्थे जा रहे हैं, क्यों जा रहे हैं, किस हिसाब नाल जा रहे हैं, ऑफलोड कर दिता गया, क्यों कर दिता। ਉਹ ਭਈ ਆ ਵਜ਼ੀਰ ਦਾਖਲਾ ਖੜਾ ਉੱਥੇ ਇੱਦਾਂ ਦੀ ਹਰਕਤਾਂ ਕਰ ਰਿਹਾ, ਬਿਲਕੁਲ ਅਜੀਬੋ ਗਰੀਬ ਔਰ ਬੇਫਜ਼ੂਲ ਬੰਦਿਆਂ ਨੂੰ ਰੋਕਿਆ ਜਾ ਰਿਹਾ। ਭਈ ਅਗਰ ਉਹਦੇ ਪਾਸਪੋਰਟ 'ਤੇ ਪਹਿਲੇ ਦੇਖੋ ਜਿਹੜਾ ਬੰਦਾ ਰੋਕਿਆ ਨੇ, ਇਹਦੇ ਪਾਸਪੋਰਟ 'ਤੇ ਉਹਨਾਂ ਨੇ ਸਟੈਂਪ ਲਾਤੀ ਆ ਆਫਲੋਡ ਦੀ ਕਿ ਵੀ ਆਫਲੋਡ ਆ। ਅੱਛਾ, ਉਹ ਹੁਣ ਵਜ਼ੀਰ ਦਾਖਲਾ ਉੱਥੇ ਖੜਾ ਹੋ ਕੇ ਦੇਖ ਰਿਹਾ ਵੀ ਹਾਂ ਕੀ ਪ੍ਰੋਬਲਮ ਕੀ ਆ, ਕਿਉਂ ਆਫਲੋਡ ਹੋਇਆ, ਕਿਦੋਂ ਹੋਇਆ। ਉਹ ਕਹਿੰਦਾ ਜੀ ਹੁਣੇ ਕੀਤਾ ਇੱਥੇ ਮੈਨੂੰ ਆਫਲੋਡ, ਸਟੈਂਪ ਲਾਈ ਹੈ। तो और पूछ रहा कि भाई तू पहले भी गया, कहना हाँ मैं पहले भी गया सी, वापस आ गया, मेरी फैमिली उत्थे अगे चली गई आ, मैनू इन्होंने ऑफलोड करते पिछे रोक के की हो जा रहा। हुण दूजा आया वो वज़ीर दाखिला समझ आई कि यार एवं फजूल बगैरत के बच्चों ने रोकया है कुछ भी नहीं वो। तो वह की जाँच पड़ताल, कोई जाँच पड़ताल नहीं। उन्हें देखा वो कहता अच्छा यार चलो इन्हूं जान दो यार, की है यार वो ऐसी बगैरती बेशर्मी आ ਕੀ ਹੋ ਰਿਹਾ ਪਾਕਿਸਤਾਨ ਦੇ ਵਿੱਚ ਯਾਰ, ਕਿ ਨਾ ਬਗੈਰਤਾਂ ਬੇਸ਼ਰਮਾਂ ਦੇ ਜਿਹੜੇ ਨਾ ਉਹ ਉੱਥੇ ਚੜ੍ਹ ਗਏ। ਉਹ ਬਈ ਆ ਕਿਤੇ ਦੁਨੀਆ ਦੇ ਵਿੱਚ ਨਹੀਂ ਹੁੰਦਾ ਕਿ ਅਵਲ ਜਦ ਤੁਹਾਡੇ ਕੋਲ ਪੂਰੇ ਡਾਕੂਮੈਂਟਸ ਨੇ, ਵੀਜ਼ਾ ਤੁਹਾਡਾ ਲੱਗਿਆ ਹੋਇਆ ਵਾ, ਪੂਰਾ ਹਰ ਚੀਜ਼ ਤੁਹਾਡੇ ਕੋਲ ਪੂਰੀ ਆ, ਉਹ ਤੁਹਾਨੂੰ ਰੋਕ ਲੈਣ। ਕਿਸ ਤਰ੍ਹਾਂ ਹੋ ਸਕਦਾ ਯਾਰ, ਲੇਕਿਨ ਇੱਥੇ ਹੋ ਰਿਹਾ। ਉਹ ਦੇਖੋ ਵਜ਼ੀਰ ਦਾਖਲਾ ਜਿਹਦਾ ਕੰਮ ਹੀ ਨਹੀਂ ਹੈ ਬਈ, ਇਮੀਗ੍ਰੇਸ਼ਨ ਅਫਸਰ ਦਾ ਕੰਮ ਹੈ ਸਾਰਾ ਇੱਥੇ ਹਿਸਾਬ ਲਾਣਾ ਕਰਨਾ, ਲੇਕਿਨ ਉਹ ਬਗੈਰਤੀ ਬੇਸ਼ਰਮੀ ਉਹ ਕਰ ਰਿਹਾ ਕਿ ਕੋਈ ਰੋਕਣ ਟੋਕਣ ਵਾਲਾ ਨਹੀਂ। ਆਪਣੀ ਇਹਨਾਂ ਨੇ ਜਿਹੜੀ ਨੇ ਬਾਦਸ਼ਾਹਤ ਕਾਇਮ ਕੀਤੀ ਆ, ਉਹਨੂੰ ਪਤਾ ਡਿਕਟੇਟਰ ਦਾ ਸਾਲਾ, ਚਲੋ ਪਿਸ਼ਾਬ ਕਹਿ ਲਓ, ਮੇਰਾ ਮਤਲਬ ਕੋਈ ਸੂਸੂ ਕਹਿ ਲਓ। ਅੱਜ ਜਿਹੜਾ ਉਹਨੇ ਕਿਹਾ ਸੀ ਯਾਰ ਆਪਣਾ PTI वाले ने कि भैया डिक्टेटर जब भी पेशाब करता है तो इस किस्म की चीज़ें पैदा होती हैं, लेकिन वो ਇਹਦਾ ਨਾਮ ਵੀ पेशाब रखते लोगों ने। चलो कोई नहीं। अच्छा, सारा हिसाब किताब उत्थे हो रहा। तो ਉਹਦੇ ਬਾਅਦ ਜਨਾਬ ਜਿਹੜੀ ਖਬਰ ਆ ਉਹ ਆਪਣਾ ਮਾਈ ਦੀ ਆ, ਮਾਈ ਤੰਦੂਰ ਵਾਲੀ, ਮਾਈ ਜਨਾਲੀ, ਟਿੱਕੀਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ। ਉਹ ਅੱਜ ਜਨਾਬ ਅੱਜ ਫਿਰ ਨਿਕਲੀ ਆ, ਉਹ ਪਹੁੰਚੀ ਆ ਬੱਸ ਅੱਡੇ 'ਤੇ, ਬੱਸ ਸਟੈਂਡ 'ਤੇ ਪਹੁੰਚ ਰਹੀ ਆ। ਅਤੇ ਬੱਸ ਦੇ ਨਾਲ ਹੀ ਬਾਬਾ ਜੀ ਨੇ ਜਦੋਂ ਗੱਲ ਸੁਣੀ, ਅਤੇ ਬਾਬਾ ਜੀ ਕਹਿੰਦੇ ਬੱਸ ਦੇ ਥੱਲੇ ਤਾਂ ਨਹੀਂ ਆ ਗਈ ਮਾਈ। ਮੈਂ ਕਿਹਾ ਨਹੀਂ ਬਾਬਾ ਜੀ ਇੰਨੇ ਅਸੀਂ ਖੁਸ਼ਕਿਸਮਤ ਨਹੀਂ ਗਏ ਮਾਈ। ਬਾਬਾ ਜੀ ਕਹਿੰਦੇ ਲਿਖ ਲੈ ਮੇਰੀ ਗੱਲ,
ਇਹ ਮਾਈ ਜਿੱਦਾਂ ਇਫਤਿਤਾਹ ਕਰਨ ਡੀਆਂ ਨਾ ਬੱਸਾਂ ਦਾ, ਇਹਨੇ ਕਿਸੇ ਦਿਨ ਬੱਸ ਥੱਲੇ ਹੈ। और मैं आखिया नहीं पापा ये माई ना ਜਿਹੜਾ ਨਾ ਉਹ ਬਹੁਤ ਕੰਮ ਕਰਨੇ ਆ ਮਾਈ ਨੇ। ਆਦਾ ਕੁਝ ਵੀ ਨਹੀਂ, ਬੱਸਾਂ ਤਾਂ ਐਵੇਂ ਉਹੀ ਆ, ਦੁਬਾਰਾ ਫੇਰਾ ਲਵਾ ਕੇ ਉੱਥੇ ਫਿਰ ਉਹੀ ਬੱਸ ਖੜੀ ਕਰਕੇ ਉਹਦੇ ਨਾਲ ਮਾਈ ਜਿਹੜੀ ਨਾ ਤਸਵੀਰਾਂ ਖਿਚਵਾ ਕੇ ਆਪਣੇ ਮੋਬਾਈਲ 'ਤੇ ਵੀ ਮਾਈ ਆਪਣੇ ਮੋਬਾਈਲ 'ਤੇ ਤਸਵੀਰ ਬਣਾ ਰਹੀ ਆ। ਹਾਂ, ਪਿੱਛੋਂ ਕੈਮਰਾਮੈਨ ਮਾਈ ਦੀ ਤੇ ਕੈਮਰੇ ਦੀ ਤਸਵੀਰ ਬਣਾ ਰਿਹਾ ਕਿਆ ਮਾਈ ਬੱਸ ਦੀ ਤਸਵੀਰ ਬਣਾ ਰਹੀ ਹੈ, ਬੱਸਾਂ ਚਲਾ ਰਹੀ ਹੈ ਮਾਈ। ਤੇ ਬਾਈ ਦਾ ਜਿਹੜਾ ਨਾ ਦੇਖੋ, ਸਭ ਤੋਂ ਵੱਡੀ ਚੀਜ਼ ਮੈਂ ਤੁਹਾਨੂੰ ਦੱਸਣ ਲੱਗਾ ਵਾਂ, ਇਹ ਪੂਰਾ ਕੈਮੋਫਲਾਜ ਜਿਹੜਾ ਕੀਤਾ ਹੋਇਆ ਨਾ ਮਾਈ ਨੇ, ਹਰ ਚੀਜ਼ ਜਿਹੜੀ ਨਾ ਉਹ ਮੀਡੀਆ ਖੇਲ ਰਹੀ ਹੈ ਮਾਈ। ਉਹ ਐਕਚੁਅਲੀ ਆ ਮਾਈ ਦਾ ਜਿਹੜਾ ਨਾ ਫਾਰਮੂਲਾ, ਇਹ ਉਹੀ ਫਾਰਮੂਲਾ ਲਾ ਰਹੀ ਹੈ ਜੋ ਇਹ ਸ਼ਰੀਫ ਲਾਉਂਦੇ ਆ ਸ਼ੁਰੂ ਤੋਂ। ਮਤਲਬ ਕੰਮ ਟਕੇਦਾ ਨਹੀਂ ਤੇ ਲੋਕਾਂ ਨਾਲ ਝੂਠ ਬੋਲ ਕੇ, ਆ ਝੂਠ ਦਿਖਾ ਕੇ, ਇੱਦਾਂ ਦੀਆਂ ਛੋਟੀਆਂ ਕਾਰਸਤਾਨੀਆਂ ਦਿਖਾ ਕੇ ਜਿਹੜਾ ਨਾ ਉਹ ਲੋਕਾਂ ਨੂੰ ਇਸ ਗੱਲ 'ਤੇ ਮਜਬੂਰ ਕਰਨਾ ਸੋਚਣ 'ਤੇ ਕਿ ਬਈ ਇੰਨਾ ਕੁਛ ਹੋ ਰਿਹਾ ਯਾਰ, ਕੁਛ ਨਾ ਕੁਛ ਅੱਛਾ ਤਾਂ ਮਾਈ ਕਰ ਹੀ ਰਹੀ ਹੋਣੀ ਹੈ। ਹਾਲਾਂਕਿ ਇਹ ਬਿਲਕੁਲ ਫਜ਼ੂਲ ਗੱਲ ਹੈ, ਯਕੀਨ ਕਰੋ। ਇਹ ਉੱਦਾਂ ਹੀ ਹੈ ਕਿ ਬੰਦਾ ਇੱਕ ਜਿਹੜਾ ਨਾ ਗੰਦ 'ਚ ਲੁਥੜਿਆ ਹੋਇਆ ਬੈਠਾ ਹੋਇਆ ਗੰਦ ਦੇ ਵਿੱਚ, ਔਰ ਇਹ ਚਾਰੋਂ ਪਾਸੇ ਗਟਰ ਦਾ ਪਾਣੀ ਦੇ ਨਾਲ ਗਲਾਸਾਂ ਰੁੜ ਰਹੀਆਂ ਹੋਣ ਮਿਸਾਲ ਦੇ ਤੌਰ 'ਤੇ ਉਹ ਜਿਹੜਾ ਨਾ ਉਸ ਬੰਦੇ ਨੂੰ ਕਹਿਣਾ ਸ਼ੁਰੂ ਕਰ ਦਿਓ ਕਿ ਬਈ ਤੂੰ ਤਾਂ ਬਹੁਤ ਅੱਛੀ ਜਗ੍ਹਾ 'ਤੇ, ਤੂੰ ਤਾਂ ਬਾਗ 'ਚ ਬੈਠਾ। ਉਹਨੂੰ ਬੋ ਆ ਰਹੀ, ਉਹਨੇ ਬੇੜਾ ਉਹਦਾ ਗਰਕ ਹੋਇਆ। ਉਹਨੂੰ ਕਹਿਣਾ ਸ਼ੁਰੂ ਕਰ ਦਿਓ ਕਿ ਬਈ ਤੂੰ ਤਾਂ ਬਾਗ 'ਚ ਬੈਠਾ, ਬਈ ਵਾਹ ਤੇਰੇ ਇਰਦ ਗਿਰਦ ਪੌਦੇ ਲੱਗੇ, ਉਹ ਗਲਾਜ਼ਤਾਂ ਰੁਲਦੀਆਂ ਫਿਰ ਰਹੀਆਂ ਅਸਲ ਦੇ ਵਿੱਚ। ਲੇਕਿਨ ਉਹਨੂੰ ਕਹਿਣਾ ਕਿ ਆ ਦੇਖ ਫੁੱਲ ਰੁੜਦੇ ਫਿਰ ਰਹੇ ਆ, ਕੈਸੀ ਦੁੱਧ ਦੀ ਨਹਿਰ ਤੇਰੇ ਅੱਗੇ ਪਿੱਛੇ ਬਹਿ ਰਹੀ ਆ ਔਰ ਮਜ਼ੇ ਲੱਗੇ ਆ ਤੇਰੇ। ਉਹ ਇੱਕ ਦੋ ਵਾਰੀ ਤੇ ਕਹਿੰਦਾ ਗਾਣਾ ਕਰਦਾ ਕਿ ਤੁਹਾਡੀ ਮੈਂ ਦਿੱਤਾ ਤੁਸੀਂ ਮੈਨੂੰ ਪਾਗਲ ਸਮਝਿਆ। ਮੈਂ ਗਲਾਜ਼ਤ ਮੇਰੇ ਇਰਦ ਗਿਰਦ ਸਾਰੀ ਇਕੱਠੀ ਕੀਤੀ ਹੈ, ਗਲਾਜ਼ਤ ਦਾ ਢੇਰ ਆ ਇੱਥੇ। ਨਾ ਮੈਨੂੰ ਕੋਈ ਇਨਸਾਫ ਦੀ ਫੈਸਿਲਿਟੀ, ਨਾ ਮੈਨੂੰ ਇੱਥੇ ਕੋਈ ਰੋਟੀ ਦੀ ਫੈਸਿਲਿਟੀ, ਨਾ ਮੈਨੂੰ ਇੱਥੇ ਮੇਰਾ ਘਰ, ਨਾ ਕੱਪੜੇ, ਨਾ ਆਪਣਾ ਕਾਨੂੰਨ, ਨਾ ਆਈਨ, ਨਾ ਇਨਸਾਫ, ਕੁਝ ਵੀ ਨਹੀਂ ਇੱਥੇ ਮੇਰੇ ਕੋਲ। ਨਾ ਘਰ ਨਾ ਬਾਹਰ। ਮੈਂ ਇੱਥੇ ਗਲਾਜ਼ਤ ਵਿੱਚ ਪਿਆ, ਤੁਸੀਂ ਕਹੀ ਜਾ ਰਹੇ ਹੋ ਕਿ ਵੀ ਆਹ ਬੜਾ ਕਮਾਲ। ਉਹ ਦੋ ਚਾਰ ਵਾਰੀ ਗਾਣਾ ਕਰਦਾ, ਲੇਕਿਨ ਬਾਰ ਉਹਨੂੰ ਜਦੋਂ ਕਿਹਾ ਜਾਂਦਾ ਨਾ ਕਿ ਨਹੀਂ ਤੈਨੂੰ ਸਮਝ ਨਹੀਂ ਆ ਰਹੀ, ਤੇਰਾ ਦਿਮਾਗ ਖਰਾਬ ਹੋ ਗਿਆ, ਤੂੰ ਇਸ ਟਾਈਮ ਬਾਗੇ ਜਨਾਹ 'ਚ ਬੈਠਾ। ਹਾਂ, ਆਲੇ ਦੁਆਲੇ ਤੇਰੇ ਪੌਦੇ ਲੱਗੇ ਆ, ਪਰਿੰਦੇ ਤੇਰੇ ਉੱਡ ਰਹੇ ਆ ਉੱਤੇ, ਉੱਤੋਂ ਛਾਪਰ ਰੁੜ ਕੇ ਆ ਰਹੇ ਆ ਗਲਾਜ਼ਤ ਨਾਲ ਭਰੇ ਹੋਏ, ਉਹਦੇ 'ਤੇ ਪੈ ਰਹੇ ਆ। ਲੇਕਿਨ ਉਹਨੂੰ ਇਹੀ ਕਿਹਾ ਜਾ ਰਿਹਾ ਕਿ ਬਈ ਬੱਲੇ ਹੋ ਗਈ ਤੇਰੇ। ਹਾਂ ਬਹੁਤ ਮੈਂ ਕਹਿੰਦਾ ਕਿ ਕਮਾਲ ਹੋ ਗਿਆ, ਤੇਰੇ ਅੱਗੇ ਪਿੱਛੇ ਫੁੱਲ ਗੁਲਾਬ ਦੇ ਖੁਸ਼ਬੂਆਂ ਬਿਖਰੀਆਂ ਪਈਆਂ, ਮਾਈ ਨੇ ਸਾਰਾ ਕੁਝ ਬਦਲ ਕੇ ਰੱਖ ਦਿੱਤਾ। ਉਹ ਦੋ ਚਾਰ ਵਾਰੀ ਗਾਣਾ ਕੱਢ ਕੇ ਜਿਹੜਾ ਨਾ ਉਹ ਵੀ ਫਿਰ ਸੋਚਣ 'ਤੇ ਮਜਬੂਰ ਹੈ ਨਾ ਕਿ ਯਾਰ ਪਤਾ ਨਹੀਂ ਮੈਂ ਵਾਕਈ ਮੈਂ ਹੀ ਪਾਗਲ ਹਾਂ, ਪਤਾ ਨਹੀਂ ਸ਼ਾਇਦ ਆ ਜਿਹੜੀਆਂ ਗਲਾਜ਼ਤਾਂ ਮੇਰੇ ਇਰਦ ਗਿਰਦ ਰੁੜ ਰਹੀਆਂ, ਆਹ ਗਲਾਜ਼ਤਾਂ ਨਹੀਂ ਆ ਫੁੱਲ ਗੁਲਾਬ ਦੇ ਆ, ਸ਼ਾਇਦ ਹਲਵੇ ਆ, ਮਾਂਡੇ ਆ। ਉਹ ਫਿਰ ਦਿਮਾਗ 'ਤੇ ਅਸਰ ਹੋ ਜਾਂਦਾ। ਯਕੀਨ ਕਰੋ ਆ ਸਾਇੰਸ ਆ। ਹਾਂ, ਇਹ ਅਸਰ ਉਹ ਬਾਰ ਇੱਕੋ ਹੀ ਚੀਜ਼ ਕਹਿ ਕੇ ਨਾ ਝੂਠ ਬੋਲ ਉਹ ਜਿਹਦੇ ਨਾਲ ਬੋਲਿਆ ਜਾ ਰਿਹਾ ਨਾ, ਉਹ ਆਖਰ 'ਚ ਥੱਕ ਜਾਂਦਾ ਬੰਦਾ। ਉਹ ਕਹਿੰਦਾ ਯਾਰ ਇਹੀ ਠੀਕ ਕਹਿ ਰਿਹਾ ਮੈਂ ਗਲਤ ਸੀ। ਬਾਕੀ ਇੱਕਦਮ ਉਹਨੂੰ ਜਿਹੜੀ ਬੋ ਆ ਉਹ ਵੀ ਆਉਣਾ ਖਤਮ ਹੋ ਜਾਂਦੀ ਹੈ, ਫਿਰ ਉਹਨੂੰ ਖੁਸ਼ਬੂ ਆਉਣਾ ਸ਼ੁਰੂ ਹੋ ਜਾਂਦੀ ਹੈ ਕਿ ਵਾਕਈ ਯਾਰ ਇਹ ਤਾਂ ਪੂਰਾ ਬਾਗ। ਉਹ ਖੁਸ਼ ਹੋ ਜਾਂਦਾ, ਉਹ ਕਹਿੰਦਾ ਯਾਰ ਤੇਰੀ ਮਿਹਰਬਾਨੀ ਹੈ ਯਾਰ, ਤੂੰ ਤਾਂ ਮੇਰੇ ਇਰਦ ਗਿਰਦ ਬਿਲਕੁਲ ਮੰਜ਼ਰ ਹੀ ਚੇਂਜ ਕਰਤਾ। ਕਿੱਥੋਂ ਮੈਨੂੰ ਗਟਰ 'ਤੇ ਚੁੱਕਿਆ, ਹਾਲਾਂਕਿ ਮਾਈ ਗਟਰਾਂ ਦੇ ਢੱਕਣ ਲਾਉਂਦੀ ਫਿਰਦੀ ਆ, ਗਟਰ 'ਤੇ ਮੈਨੂੰ ਚੁੱਕਿਆ ਤੇ ਮੈਨੂੰ ਕਿਤਨਾ ਆਰਾਮ ਦਾ। ਬਾਈ ਬਾਬਾ ਮਾਈ ਜ਼ਿੰਦਾਬਾਦ। ਆਹ ਫਾਰਮੂਲਾ ਜਿਹੜਾ ਤੁਹਾਨੂੰ ਹਿਪਨੋਟਾਈਜ਼ ਕਰਨ ਵਾਸਤੇ ਆਹ ਮੀਡੀਆ 'ਤੇ ਮਾਈ ਲੱਗੀ ਫਿਰਦੀ ਹੈ ਟਿਕਟਾਕਾਂ ਬਣਾਉਂਦੀ ਬਾਰ ਜਿਹੜਾ ਨਾ ਕਿ ਹਾਲਾਂਕਿ ਲੋਕਾਂ ਨੂੰ ਜਾ ਕੇ ਪੁੱਛੋ ਜ਼ਰਾ, ਦੇਖੋ ਲੋਕਾਂ ਨੂੰ ਜਿਹੜੇ ਅੱਜ ਵੀ ਵਿਚਾਰੇ ਮਹਿੰਗਾਈ ਘਟੀ ਹੈ, ਮਹਿੰਗਾਈ ਤਾਂ ਵੱਧ ਗਈ ਹੈ। ਹਾਂਜੀ, ਔਰ ਆ ਜਿਹੜੇ ਕ੍ਰਾਈਮ ਨੇ ਘਟੇ ਨੇ, ਇਹ ਤਾਂ ਵੱਧ ਗਏ ਨੇ, ਬੇੜਾ ਗਰਕ ਹੋ ਗਏ, ਚੋਰੀਆਂ ਡਾਕੇ ਵੱਧ ਗਏ ਨੇ। ਹਾਂਜੀ, ਲੋਕੀ 2 ਵਕਤ ਦੀ ਰੋਟੀ ਤੋਂ ਮੁਹਤਾਜ ਹੋਏ ਪਏ ਨੇ। ਆਪਣਾ ਜਿਹੜੇ ਕਿਸਾਨ ਨੇ ਉਹ ਆਪਣੀਆਂ ਫਸਲਾਂ ਜ਼ਾਇਆ ਕਰ ਰਹੇ ਨੇ। ਬਈ ਦੇਖੋ ਨਾ ਮੰਜ਼ਰ, ਉਹ ਦੇਖੋ ਤੁਸੀਂ, ਲੇਕਿਨ ਉਹ ਨਹੀਂ ਦਿਖਾਉਣਗੇ ਤੁਹਾਨੂੰ ਇਹ ਮੰਜ਼ਰ ਦਿਖਾਉਣਗੇ ਕਿਉਂਕਿ ਇਹ ਹਿਪਨੋਟਾਈਜ਼ ਕਰਨਾ ਤੁਹਾਨੂੰ। ਕਿਤੇ ਨਾ ਕਿਤੇ ਤੁਹਾਡੇ ਜ਼ਿਹਨ 'ਚ ਆ ਜਾਏਗਾ ਕਿ ਚਲੋ ਯਾਰ ਆਹ ਤੇ ਮਾਈ ਨੇ ਅੱਛਾ ਕੰਮ ਕੀਤਾ। ਜਿੱਥੇ ਤੁਸੀਂ ਕਹਿ ਦਿੱਤਾ ਨਾ ਆਹ ਤੇ ਅੱਛਾ ਕੰਮ ਕੀਤਾ, ਉਹਨਾਂ ਦੇ ਪੈਸੇ ਪੂਰੇ ਹੋ ਗਏ, ਉਹਨਾਂ ਨੂੰ ਆਹ ਗੇਮ ਖੇਲ ਰਹੇ ਹੋ ਕਿਉਂਕਿ ਹੋਰ ਉਹਨਾਂ ਕੋਲ ਹੈ ਕੁਝ ਨਹੀਂ ਦਿਖਾਉਣ ਵਾਸਤੇ। ਆਹ ਬੇਗੈਰਤੀ ਔਰ ਬੇਸ਼ਰਮੀ ਆ। ਔਰ ਆਹ ਬਸੰਤ ਦਾ ਜਿਹੜਾ ਕੰਮ ਸ਼ੁਰੂ ਕੀਤਾ ਬਈ ਇਹੋ ਜਿਹੇ ਤੁਹਾਨੂੰ ਯਾਦ ਹੋਣਾ, ਉਹ ਪੁਰਾਣੇ ਇਟਲੀ ਦੇ ਵਿੱਚ ਨਾ ਉਹ ਹੁੰਦੇ, ਕੀ ਨਾਮ ਉਹਦਾ ਯਾਰ, ਸੀਜ਼ਰਸ ਜਿਹੜੇ ਹੁੰਦੇ ਸੀਗੇ, ਉਹ ਆਪਣਾ ਪੁਰਾਣੇ ਜ਼ਮਾਨੇ ਦੇ, ਉਹ ਇੱਦਾਂ ਜਦੋਂ ਆਵਾਮ ਖਿਲਾਫ ਹੁੰਦੀ ਸੀ ਨਾ ਹਕੂਮਤ ਦੇ,
ਜਦੋਂ ਕਿ ਉਹਨਾਂ ਕੋਲ ਜਿਹੜਾ ਨਾ ਸਮਝ ਆਉਂਦੀ ਸੀ ਕਿ ਪ੍ਰੈਸ਼ਰ ਆ ਰਿਹਾ, ਤੇ ਉਹ ਇੱਦਾਂ ਦੀਆਂ ਗੇਮਾਂ ਕਰਾ ਦਿੰਦੇ ਸੀ। ਕਦੇ ਕਿਤੇ ਆਪਣਾ ਕੋਈ ਖੇਡਾਂ ਕਰਾਤੀਆਂ, ਬਲਕਿ ਮੌਤ ਦੇ ਖੇਲ ਤੱਕ ਜਾਨਵਰਾਂ ਨਾਲ ਬੰਦੇ ਲੜਾ ਦਿੰਦੇ ਹੁੰਦੇ ਸੀਗੇ। ਉਹ ਜਿਹੜਾ ਗਲੈਡੀਏਟਰ ਫਿਲਮ ਤੁਸੀਂ ਦੇਖੀ ਹੋਏ, ਉਹ ਬਿਲਕੁਲ ਉਹ ਇੱਦਾਂ ਦਾ ਕੰਮ ਹੁੰਦਾ ਸੀ ਉੱਥੇ। ਤਾਂ ਉਹੀ ਮਾਈ ਕਰ ਰਹੀ ਹੈ ਬਿਲਕੁਲ, ਕਿਉਂਕਿ ਮਾਈ ਦੇ ਪੱਲੇ ਹੋਰ ਹੈ ਕੁਛ ਨਹੀਂ। ਮਾਈ ਨੇ ਤਵੱਜੋ ਹਟਾਉਣੀ ਹੈ ਤੁਹਾਡੀ ਇੱਧਰੋਂ ਉੱਧਰੋਂ, ਤੇ ਉਹ ਬਸੰਤ ਮਾਈ ਨੇ ਜਿਹੜਾ ਨਾ ਉਹ ਐਲਾਨ ਕਰਤਾ ਬਸੰਤ ਤੇ ਤਵੱਜੋ ਹੈ। ਔਰ ਪਾਕਿਸਤਾਨੀ ਵੀ ਮਾਸ਼ਾਅੱਲਾ ਮੈਂ ਕਹਿੰਦਾ ਕਿ ਅੱਲਾ ਦੇਵੇ ਇਹਨਾਂ ਨੂੰ, ਇਹ ਬਿਲਕੁਲ ਤਿਆਰ ਹੁੰਦੇ ਆ ਕਿ ਲਓ ਜੀ ਬਿਲਕੁਲ ਸਾਨੂੰ ਤਾਂ ਮਸਲਾ ਹੀ ਕੋਈ ਨਹੀਂ ਜੀ। ਲਾਈਨਾਂ ਲੱਗੀਆਂ ਪਈਆਂ, ਗੁੱਡੀਆਂ ਡੋਰਾਂ ਲੈ ਰਹੇ ਲੋਕੀ ਜਨਾਬ, ਉੱਥੇ ਵਾਜੇ ਵਜਾ ਰਹੇ। ਉਹ ਭੁੱਲ ਹੀ ਗਏ ਕਿ ਤੁਸੀਂ ਗੁਲਾਮੀ 'ਚ ਹੋ। ਉਹ ਤੁਹਾਡਾ ਬੇੜਾ ਗਰਕ ਕਰਤਾ ਇਹਨਾਂ ਚੋਰਾਂ ਨੇ। ਉਹ ਕਰਜ਼ੇ ਤੁਹਾਡੇ 'ਤੇ ਡਬਲ ਕਰਤੇ, ਤੁਸੀਂ ਵੀ ਲਾਣੇ, ਤੁਹਾਡੇ ਬੱਚਿਆਂ ਨੇ ਵੀ ਲਾਣੇ ਆ। ਹਾਂ, ਔਰ ਅੱਗੇ ਜੋ ਹਾਲਾਤ ਆ ਰਿਹਾ ਉਹ ਬੇੜੇ ਗਰਕ ਤੇ ਠੰਡੀ ਸੜਕ ਆ। ਲੇਕਿਨ ਨਹੀਂ, ਇਹਨਾਂ ਨੇ ਵੀ ਕੋਈ ਨਹੀਂ, ਕਹਿੰਦੇ ਜੀ ਬਸੰਤ ਮਨਾਓ। ਹਾਂ, ਉਹ ਬਸੰਤ ਮਨਾਈ ਜਾ ਰਹੀ ਹੈ ਜੀ ਹਰ ਪਾਸੇ। ਹੁਣ ਤੁਹਾਨੂੰ ਪੂਰਾ ਹਫ਼ਤਾ ਜਿਹੜਾ ਨਾ ਇਹੀ ਦਿਖਾਇਆ ਜਾਏਗਾ ਕਿ ਵੀ ਬਸੰਤ ਬਸੰਤ ਬਸੰਤ। ਇੱਕ ਤੇ ਤੁਹਾਡਾ ਆ ਮਹਿੰਗਾਈ, ਬੇਰੁਜ਼ਗਾਰੀ, ਆ ਬੇਗੈਰਤੀ, ਬੇਸ਼ਰਮੀ ਵੱਲੋਂ ਆ ਹਕੂਮਤ ਦੀ ਹਕੂਮਤ ਵੀ 2 ਨੰਬਰ 47 ਦੀ, ਇਹਦੇ ਤੋਂ ਧਿਆਨ ਹਟੇ। ਦੂਜਾ ਜਿਹੜਾ ਉਹ ਤੁਹਾਡਾ ਧਿਆਨ ਹਟੇ 8 ਫਰਵਰੀ ਤੋਂ, ਜਦੋਂ ਮੈਂਡੇਟ ਲੁੱਟਿਆ ਗਿਆ। ਯਾਦ ਰੱਖੋ, ਜਿਹਨੂੰ ਤੁਸੀਂ ਵੋਟ ਪਾ ਕੇ ਆਏ ਸੀ ਉਹ ਵੋਟ ਚੋਰੀ ਹੋ ਗਿਆ। ਉਹ ਵੋਟ ਚੋਰਾਂ ਨੂੰ ਪੈ ਗਿਆ। ਚੋਰਾਂ ਨੂੰ 47 ਤੇ ਜਿਤਵਾ ਕੇ ਤੁਹਾਨੂੰ ਲਾਤਾ। ਹੁਣ ਬਸੰਤਾਂ ਕਰਕੇ ਉਧਰ ਨੂੰ ਧਿਆਨ ਵੀ ਹਟਾਉਣਾ, ਲੇਕਿਨ ਧਿਆਨ ਹਟਣ ਨਹੀਂ ਦੇਣਾ। ਤੁਸੀਂ ਹੜਤਾਲ ਕਰਨੀ ਆ। 8 ਫਰਵਰੀ ਨੂੰ ਸਾਰਾ ਪਾਕਿਸਤਾਨ ਬੰਦ ਕਰ ਦੇਣਾ। ਬਾਬਾ ਜੀ ਕਹਿੰਦੇ ਉੱਥੇ ਵੈਸੇ ਹੀ ਬੰਦ ਹੋਣਾ, ਪੋਮ ਨੇ ਬਸੰਤ ਮਨਾ ਰਹੇ ਹੋਣਾ। ਮੈਂ ਕਿ ਇਹਨਾਂ ਨੇ ਰੱਖੀ ਤਾਂ ਹੀ ਆ। ਹਾਂ ਚਲੋ ਬਸੰਤ ਮਨਾ ਲਓ, ਕੋਈ ਨਹੀਂ, ਲੇਕਿਨ ਬਾਹਰ ਨਹੀਂ ਨਿਕਲਣਾ। ਬਾਬੇ ਕਹਿੰਦੇ ਵੈਸੇ ਨਹੀਂ ਨਿਕਲਣਾ। ਸਾਰੇ ਤੇ ਛੱਤਾਂ 'ਤੇ ਚੜ੍ਹੇ ਹੋਣੇ, ਉਹ ਗਾਣੇ ਲੱਗੇ ਹੋਣੇ ਆ। ਨੱਕ ਦਾ ਕੋਕਾ, ਉਹ ਬੱਲੇ ਵੀ ਉਹ ਬੱਲੇ, ਉਹ ਨੱਕ ਦੇ ਕੋਕੇ ਤੇ ਮੈਨੂੰ ਯਾਦ ਆ, ਉਹ ਨੱਕ ਦੇ ਕੋਕੇ ਵਾਲਾ ਜਿਹੜਾ ਉਹ ਆਪਣਾ ਕੋਈ ਗਾਣਾ ਗਾ ਰਿਹਾ ਨਾਲ, ਤੇ ਉਹ ਕਹਿ ਰਿਹਾ ਵਾ ਕੁਛ ਕਿ ਜੀ ਆਪਣਾ ਆ ਨੱਕ ਦਾ ਕੋਕਾ ਤੇ ਸੁਣ ਲਵੋ। ਲੇਕਿਨ ਕਹਿੰਦਾ ਮੈਨੂੰ ਲੱਗਦਾ ਕਿ ਖਾਨ ਦੇ ਆਉਣ ਤੋਂ ਪਹਿਲੇ ਅਸੀਂ ਸਾਰਿਆਂ ਨੇ ਫੜੇ ਜਾਣਾ। ਕੀ ਕਹਿ ਰਿਹਾ ਸੁਣੋ। ਜਾਮਰੇ ਨੂੰ ਗੱਲ ਪਤਾ ਕੀ ਹੈ, ਲੱਗਦਾ ਖਾਨ ਦੇ ਆਉਣ ਤੋਂ ਪਹਿਲੇ ਅਸੀਂ ਫੜਿਆ ਜਾਣਾ ਏ। ਹਾਏ ਨੱਕ ਦਾ ਕੋਕਾ, ਹਾਏ ਹਾਏ, ਮੈਂ ਕਹਿੰਦਾ ਬੱਲੇ ਤੇਰੇ ਨੱਕ ਦਾ। ਉਸ ਗੱਲ ਨੇ ਉੱਥੇ ਵੀ ਕਹਿ ਗਿਆ ਕੁਛ ਦੱਸ ਸੀ, ਜਿਸ ਹਿਸਾਬ ਨਾਲ ਚੱਲ ਰਿਹਾ ਫੜੇ ਜਾਣਾ ਅਸੀਂ ਸਾਰਿਆਂ ਨੇ। ਹਾਂ, ਖਾਨ ਦੇ ਆਉਣ ਤੋਂ ਬਾਅਦ ਬਾਬਾ ਜੀ ਕਹਿੰਦੇ ਚਲੋ ਯਾਰ ਬਸੰਤ ਦਾ ਤਿਉਹਾਰ ਹਕੂਮਤ ਵੀ ਮਨਾ ਰਹੀ। ਮੈਂ ਕਿਹਾ ਹਾਂਜੀ ਹਕੂਮਤ ਮਨਾ ਰਹੀ ਆ। ਬੜੇ ਬੜੇ ਸਫਾਰਤਕਾਰ ਉੱਥੇ ਆ ਰਹੇ ਆ, ਔਰ ਬੜੀਆਂ ਬੜੀਆਂ ਪਾਰਟੀਆਂ ਰੱਖੀਆਂ ਜਾਣੀਆਂ, ਖੁੱਲੀ ਦਾਰੂ ਚੱਲਣੀ ਉੱਥੇ। ਬਾਬਾ ਜੀ ਕਹਿੰਦੇ ਯਾਰ ਅੱਲਾ ਮਾਫ ਕਰੇ, ਹਰਾਮ ਕੰਮ ਹੈ। 40 ਦਿਨ ਨਾ ਨਮਾਜ਼ ਕਬੂਲ ਹੁੰਦੀ ਹੈ, ਨਾ ਦੁਆ ਕਬੂਲ ਹੁੰਦੀ ਹੈ। ਹਾਂ, ਇਹ ਦੂਰ ਰਹੋ ਇਹੋ ਜਿਹੀਆਂ ਖਰਾਫਾਤ ਤੋਂ। ਆ ਜਿਹੜੀ ਆਪਣਾ ਬਸੰਤ 'ਤੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨਾ, ਕੋਈ ਕੁੱਪੀਆਂ ਪੀ ਰਿਹਾ, ਕੋਈ ਕੁਛ ਪੀ ਰਿਹਾ, ਕੋਈ ਹਰਾਮਕਾਰੀ ਕਰ ਰਿਹਾ, ਇਹਨਾਂ ਤੋਂ ਬਚੋ। ਅੱਲਾ ਮਾਫ ਕਰੇ, ਅੱਲਾ ਤੋਂ ਡਰੋ। ਹਾਂ, ਮੈਂ ਕਿਹਾ ਬਾਬਾ ਜੀ ਤੇ ਉਹ ਇੰਜੋਏ ਵੀ ਤਾਂ ਕਰਨਾ ਇਹਨਾਂ ਨੇ। ਬਾਬਾ ਜੀ ਕਹਿੰਦੇ ਯਾਰ ਹੋਰ ਥੋੜ੍ਹੇ ਕੰਮ ਨੇ ਇੰਜੋਏ ਕਰਨ ਵਾਸਤੇ। ਮੈਂ ਕਿਹਾ ਬਾਬਾ ਜੀ ਹੋਰ ਕੀ। ਬਾਬਾ ਜੀ ਕਹਿੰਦੇ ਯਾਰ ਚੈਸ ਚੂਸ ਪੀ ਲੈਣ। ਮੈਂ ਕਿਹਾ ਬਾਬਾ ਜੀ ਉਹ ਵੀ ਤਾਂ ਨਸ਼ੇ। ਬਾਬਾ ਕਹਿੰਦੇ ਨਹੀਂ ਉਹ ਮਕਰੂਹ। ਮੈਂ ਕਹਿੰਦੀ ਬਾਬਾ ਜੀ ਹਰਾਮ ਹੈ, ਸਾਰੇ ਨਸ਼ੇ ਹਰਾਮ ਹੈ। ਬਾਬਾ ਜੀ ਕਹਿੰਦੇ ਉਹ ਦਾਰੂ ਨਾਲੋਂ ਤਾਂ ਚੰਗਾ ਨਾ ਯਾਰ, ਉਹ ਤਾਂ ਪੱਕੀ ਹਰਾਮ ਸਨ, ਕਨਫਰਮ ਹੈ। ਇਹਦਾ ਕਨਫਰਮ ਤੇ ਨਹੀਂ ਨਾ। ਬਾਬਾ ਜੀ ਕਹਿੰਦੇ ਚਲੋ ਯਾਰ ਸਾਦਾ ਸਿਗਰਟ ਹੀ ਪੀ ਲਓ। ਮੈਂ ਬਾਬਾ ਜੀ ਯਾਰ ਇੱਦਾਂ ਦੇ ਕੰਮ ਕਰਨੇ ਜ਼ਰੂਰ ਆ। ਸਾਦਾ ਸਿਗਰਟ ਉਹ ਬਈ ਕੁਛ ਵੀ ਨਾ ਕਰੋ, ਤੁਸੀਂ ਅੱਲਾ ਤੋਬਾ ਕਰੋ। ਹਾਂ, ਅੱਲਾ ਮਾਫ ਕਰੇ, ਕੀ ਲੋੜ ਪੈ ਗਈ। ਬਾਬੇ ਕਹਿੰਦੇ ਵੀ ਮੈਂ ਤਾਂ ਅੱਲਾ ਤੋਬਾ ਹੀ ਕਰਨੀ ਆ। ਹਾਂ, ਤੇ ਬਾਬੇ ਕਹਿੰਦੇ ਉਹ ਆਪਣਾ ਡੱਡੂ ਵੀ ਆ ਰਿਹਾ। ਮੈਂ ਕਿਹਾ ਡੱਡੂ ਆ ਰਿਹਾ ਉੱਥੇ। ਡੱਡੂ ਨੇ ਆਪਣਾ ਪਤੰਗ ਜਿਹੜੀ ਨਾ ਉਹ ਲਿਆਂਦੀ ਹੈ, ਅਤੇ ਉਹ 'ਤੇ ਡੱਡੂ ਨੇ ਪਤੰਗ ਉਡਾਉਣੀ ਹੈ। ਅਤੇ ਉਹ ਡੱਡੂ ਦੀ ਪਤੰਗ ਦੀ ਤਸਵੀਰ ਜਿਹੜੀ ਹੈ ਨਾ ਉਹ ਉਹਨੇ ਆਪਣੇ ਮਰਜ਼ੀ ਨਾਲ ਪਸੰਦ ਨਾਲ ਉਹਨੇ ਬਣਾਈ ਉੱਥੇ। ਬਾਬਾ ਜੀ ਕਹਿੰਦੇ ਲਾ ਉਹਨੇ ਮੇਰੀ ਤਸਵੀਰ ਤਾਂ ਨਹੀਂ ਲਾੜੀ ਪਤੰਗ 'ਤੇ। ਮੈਂ ਕਹਿੰਦੀ ਬਾਬਾ ਜੀ ਇੱਕ ਪਾਸੇ ਤਾਂ ਆਹ ਜਿਹੜੇ ਜਿਆਲੇ ਨੇ ਆਪਣੇ, ਆਹ ਜਿਹੜੇ ਆਪਣਾ PTI ਵਾਲੇ, ਉਹਨਾਂ ਨੇ ਮੈਂ ਕਹਿੰਦਾ ਤਬਾਹੀ ਬੜੇ ਏਡੇ ਵੱਡੇ ਗੁੱਡੇ ਨੇ, ਅਤੇ ਖਾਨ ਦੀਆਂ ਤਸਵੀਰਾਂ ਛਾਈਆਂ ਪਈਆਂ ਉਹਦੇ 'ਤੇ। ਦਨ ਪ੍ਰੋਗਰਾਮ ਜਿਹੜਾ ਨਾ ਉਹ ਲਾਇਆ। ਬਾਬਾ ਜੀ ਕਹਿੰਦੇ ਉਹ ਤੇ ਖਾਨ ਤੇ ਫਿਰ ਹਰ ਜਗ੍ਹਾ 'ਤੇ ਨਜ਼ਰ ਆਉਣਾ। ਆਹ ਮਾਈ ਨੂੰ ਬਸੰਤ ਵੀ ਭਾਰੀ ਪੈ ਜਾਣੀ ਹੈ। ਮੈਂ ਕਿਹਾ ਹਾਂਜੀ ਬਾਬਾ ਜੀ ਭਾਰੀ ਐਸੀ ਵੈਸੀ। ਮੈਂ ਕਹਿੰਦਾ ਕਿ ਮੈਂ ਤੁੰਨ ਕੇ ਰੱਖ ਦੇਣਾ ਹਿਸਾਬ ਕਿਤਾਬ। ਅਤੇ ਉਹ ਬਾਬਾ ਜੀ ਕਹਿੰਦੇ ਯਾਰ ਉਹ ਫਿਰ ਕਿਹੜੀ ਤਸਵੀਰ ਲਾ ਰਹੀ ਆ ਡੱਡੂ ਆਪਣੀ ਪਤੰਗ 'ਤੇ। मैं क्या डीजे वाली लानी है, बाएं से आना है, बाएं से आना, ऊपर से आना, नीचे से आना है। ठंडी चले।